ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਅਗਲੇ ਇਸ਼ੂ ਤੋਂ ਪਹਿਲਾਂ ਆਪਾਂ ਚਾਹਾਂਗੇ ਕਿ ਫੇਸਬੁੱਕ ਤੇ ਜਿਹੜੇ ਸਾਡੇ ਵਿਊਅਰਸ ਆਏ ਨੇ ਉਹਨਾਂ ਦੇ ਮੈਸੇਜ ਸ਼ੇਅਰ ਕਰ ਦਿਓ। ਹਾਂਜੀ ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਵਾਹਿਗੁਰੂ ਮੇਰੇ ਮੋਰਟਲਸ ਲਾਈਕ ਅਸ ਕਾਂਟ ਈਵਨ ਬਿਗਨ ਟੂ ਇਮੈਜਿਨ ਵਟ ਗੁਰੂ ਸਾਹਿਬ ਵੈਂਟ ਥਰੂ। ਇਹ ਇੱਕ ਟਰੂ ਸਿੱਖ ਦੇ ਜਜ਼ਬਾਤ ਨੇ ਕਿ ਅਸੀਂ ਆਪਣਾ ਜੇ ਅੱਖਾਂ ਬੰਦ ਕਰਕੇ ਦੇਖੀਏ ਤਾਂ ਅਸੀਂ ਸਟੈਂਡ ਹੀ ਨਹੀਂ ਕਰ ਸਕਦੇ ਕਿ ਸਾਡੇ ਲਈ। ਔਰ ਮੈਂ ਕਈ ਵਾਰ ਦੇਖਦਾ ਹਾਂ ਵੀ ਅੱਧੀ ਦੁਨੀਆ ਈਸਾਈ ਬਣਾ ਲਈ ਈਸਾਈਆਂ ਨੇ, ਇਹ ਕਹਿ ਕੇ ਕਿ ਜੀ ਜੀਸਸ ਸਾਡੇ ਪਾਪਾਂ ਕਰਕੇ ਜਿਹੜੇ ਨੇ ਉਹ ਸਲੀਬ ਤੇ ਚੜ੍ਹ ਗਏ। ਔਰ ਅਸੀਂ ਇੰਨੀ ਜ਼ਿੰਦਾ ਹਿਸਟਰੀ, ਇੰਨਾ ਜ਼ਿੰਦਾ ਇਤਿਹਾਸ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ੁਰੂ ਹੋਇਆ ਸਫ਼ਰ ਅਸੀਂ ਆਪਣੇ ਬੱਚਿਆਂ ਨੂੰ ਹੀ ਦੱਸਣ 'ਚ ਨਾਕਾਮਯਾਬ ਰਹੇ ਹਾਂ ਵੀ ਸਾਡਾ ਕਿੰਨਾ ਮਹਾਨ ਵਿਰਸਾ ਹੈ। ਐਮ ਸ਼ਾਹਿਦ ਅਲੀ ਕਹਿੰਦੇ ਨੇ, ਸਤਿ ਸ੍ਰੀ ਅਕਾਲ, ਆਲ ਸਲਾਮ, ਆਲ ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਸ਼ਾਹਿਦ ਸਾਹਿਬ। ਜਸਵਿੰਦਰ ਸਿੰਘ, ਰਘਬੀਰ ਸਿੰਘ, ਭਾਗ ਸਿੰਘ, ਰਘਬੀਰ ਸਿੰਘ, ਨਿੰਦਰ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੱਧੂ, ਰਘਬੀਰ ਸਿੰਘ, ਸੰਦੀਪ ਸਿੰਘ ਖਾਲਿਸਤਾਨੀ, ਕੁਲਦੀਪ ਸਿੰਘ ਖੰਭ, ਇਹ ਸਾਰੇ ਫਤਿਹ ਅਰਜ਼ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਦੂਸਰੇ ਸੈਗਮੈਂਟ ਦੇ ਉੱਤੇ ਇੱਕ ਜਿਹੜੇ ਵੀਰ ਜੀ ਦਾ ਮੈਸੇਜ ਹੈ, ਡਾਕਟਰ ਸਾਹਿਬ ਤੁਸੀਂ ਸਾਡੀ ਜਾਨ ਹੋ, ਰੱਬ ਤੁਹਾਨੂੰ ਤੇ ਦੀਦੀ ਨੀਲਮ ਨੂੰ ਆਪਣੀ ਹਿਫਾਜ਼ਤ 'ਚ ਰੱਖੇ। ਸਿੱਖ ਸਾਡੇ ਵੀਰ ਨੇ, ਸਾਡੇ ਦਿਲਾਂ 'ਚ ਵਸਦੇ ਨੇ। ਵਾਹ, ਥੈਂਕ ਯੂ ਸੋ ਮਚ। ਅਸੀਂ ਤੁਹਾਡੇ ਜਜ਼ਬਾਤਾਂ ਤੇ ਕੋਈ ਸ਼ਬਦ ਨਹੀਂ ਨੇ ਕਿ ਅਸੀਂ ਤੁਹਾਡਾ ਸ਼ੁਕਰੀਆ ਕਰੀਏ। ਰਘਬੀਰ ਸਿੰਘ, ਧੰਨ ਗੁਰੂ ਨਾਨਕ, ਧੰਨ ਤੇਰੀ ਸਿੱਖੀ। ਪ੍ਰਦਾਸ ਜੀ ਲਿਖਦੇ ਨੇ, ਵਾਹ ਜੀ ਵਾਹ। ਅਮਜ਼ਦ ਅਲੀ ਜੁਨੈਦ ਜੀ ਨੇ ਵੀ ਮੈਸੇਜ ਦਿੱਤੇ। ਗੁਰਦੀਪ ਢਿੱਲੋਂ ਲਿਖਦੇ ਨੇ, ਸਿੱਖਸ ਹੈਜ਼ ਡੀਪ ਫੇਥ that God created all creation from one divine light। ਬਿਲਕੁਲ ਠੀਕ ਫਰਮਾਇਆ ਜੀ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਅਵਲ ਅੱਲਾਹ ਨੂਰ ਉਪਾਇਆ। ਵੀ ਅਵਲ ਪਹਿਲਾਂ ਰੱਬ ਨੇ ਨੂਰ ਪੈਦਾ ਕੀਤਾ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਇੱਕ ਪਾਸੇ ਇੱਧਰ ਸਾਂਝ ਦੀ ਗੱਲ, UAE ਦੇ ਵਿੱਚ 120 ਤੋਂ ਜ਼ਿਆਦਾ ਮੁਲਕਾਂ ਦੇ ਨੁਮਾਇੰਦੇ ਇਫਤਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਜੀ। ਤੇ 1 ਬਿਲੀਅਨ 300 ਮਿਲੀਅਨ ਦਾ ਮੁਲਕ, ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲਾ ਮੁਲਕ। ਔਰ ਖਬਰ ਉਹਨਾਂ ਦੀ ਅਖਬਾਰ ਟ੍ਰਿਬਿਊਨ ਦੀ, ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ ਹੋਸ RSS ਚੀਫ ਫਾਰ ਲੰਚ। ਹੁਣ ਇਹ RSS ਹਿੰਦੁਸਤਾਨ, ਹਜ਼ਾਰਾਂ ਦਾ ਖੂਨ, ਲੱਖਾਂ ਦਾ ਇਹਨਾਂ ਦੇ ਹੱਥਾਂ ਤੇ ਜੋ ਕੁਝ ਗੁਜਰਾਤ ਔਰ ਜੋ ਪੰਜਾਬ ਔਰ ਜੋ ਹੋਇਆ ਗਾਂਧੀ ਦਾ ਕਤਲ ਇਹਨਾਂ ਦੇ ਨੱਥੂ ਰਾਮ ਗੋਡਸੇ ਵੱਲੋਂ ਜੀ, 3 ਵਾਰ ਪਾਬੰਦੀਆਂ ਇਸ ਦੇ ਉੱਤੇ। ਔਰ ਅੱਜ ਦੇਸ਼ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਮੋਹਨ ਭਾਗਵਤ ਨੂੰ ਜਿਹੜਾ ਹੈ ਉਹ ਲੰਚ ਦੇ ਉੱਤੇ ਇਨਵਾਈਟ ਕਰ ਰਿਹਾ। ਔਰ ਪਹਿਲਾਂ ਇਹ ਰੁਦਰਪੁਰ ਗਿਆ ਜਿੱਥੇ ਕਿ RSS ਦੇ ਵਲੰਟੀਅਰ ਜਿਹੜੇ ਨੇ ਉਹ ਹਥਿਆਰਾਂ ਦੇ ਨਾਲ ਟ੍ਰੇਨਿੰਗ ਲੈਂਦੇ ਨੇ। ਔਰ ਉੱਥੇ ਜਾ ਕੇ ਰਾਸ਼ਟਰਪਤੀ ਨੇ ਉਹਨਾਂ ਦੀ ਬੜੀ ਸ਼ਲਾਘਾ ਕੀਤੀ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਔਰ ਨਾਲ ਹੀ ਉਹਨੇ ਮੋਹਨ ਭਾਗਵਤ ਨੂੰ ਸੱਦਿਆ ਕਿ ਵੀ ਤੂੰ ਰਾਸ਼ਟਰਪਤੀ ਭਵਨ ਆ ਔਰ ਮੇਰੇ ਨਾਲ ਲੰਚ ਖਾ। ਔਰ ਇਹ ਜਿਹੜਾ ਉਹ ਕਹਿ ਰਹੇ ਨੇ ਜੀ ਇਹ ਕਟਸੀ ਹੈ ਜੀ। ਹੁਣ ਜੇ ਦੇਸ਼ ਦਾ ਪ੍ਰੈਜ਼ੀਡੈਂਟ ਇਸ ਕਿਸਮ ਦੀ ਜਥੇਬੰਦੀ, ਇਸ ਕਿਸਮ ਦੇ ਲੋਕ ਜਿਨ੍ਹਾਂ ਦਾ ਜ਼ਾਹਰ ਇੱਕ ਪਾਸੇ 150 ਹਿੰਦੂ ਜਥੇਬੰਦੀਆਂ ਦੀ ਜਿਹੜੀ ਹੈ ਉਹ ਕਨਕਲੇਵ ਚੱਲ ਰਹੀ ਹੈ, ਸਮਿਟ, ਜਿਹਦੇ 'ਚ ਉਹ ਕਹਿ ਰਹੇ ਨੇ ਕਿ ਬੀਫ ਖਾਣ ਵਾਲਿਆਂ ਨੂੰ ਚਾੜ ਦਿਓ ਫਾਂਸੀ ਤੇ, ਜਿਹਦੇ 'ਚ ਕਹਿ ਰਹੀ ਹੈ ਉਹ ਨਿੱਕੀ ਜਿਹੀ ਛੋਕਰੀ ਸਾਧਵੀ ਬਣੀ ਹੋਈ ਕਿ ਜੀ ਹਥਿਆਰ ਰੱਖੋ, ਇਹ ਭਾਰਤ ਮਾਤਾ ਗਊ ਮਾਤਾ ਲਈ ਸਭ ਨੂੰ ਵੀ ਮਾਰਨਾ ਪਏ, ਸਾਰੇ ਪੈਕ ਕਰਕੇ ਪਾਕਿਸਤਾਨ ਭੇਜੋ। ਨਹੀਂ, ਔਰ ਉਸ ਜਥੇਬੰਦੀ ਦੇ ਹੈਡ ਨੂੰ ਪ੍ਰੈਜ਼ੀਡੈਂਟ ਜਿਹੜਾ ਉਹ ਸੱਦ ਰਿਹਾ ਕਿ ਆਓ। ਔਰ ਇੱਕ ਜਿਹੜਾ ਪਿਛਲੇ ਵੀਕ ਕਿਉਂਕਿ ਅਸੀਂ 2-3 ਪ੍ਰੋਗਰਾਮ ਵਾਸ਼ਿੰਗਟਨ 'ਚ ਹੋਣ ਕਰਕੇ ਨਹੀਂ ਸੀ ਕਰ ਸਕੇ, ਔਰ ਟ੍ਰਿਬਿਊਨ ਦਾ ਇੱਕ ਐਡੀਟੋਰੀਅਲ, ਕਿਉਂਕਿ ਜਦੋਂ NDTV ਦੇ ਪ੍ਰਣਾਬ ਰॉय ਦੇ ਕਾਰੋਬਾਰ, ਪ੍ਰੈਸ ਔਰ ਘਰ ਔਰ ਦੂਜੇ ਛਾਪੇ ਥਾਂ ਥਾਂ ਉਹਨੂੰ ਹਰਾਸ ਕੀਤਾ ਤੇ ਇੰਗਲਿਸ਼ ਨਿਊਯਾਰਕ ਟਾਈਮਜ਼ ਨੇ ਇੱਕ 7 ਜੂਨ ਨੂੰ ਐਡੀਟੋਰੀਅਲ ਲਿਖਿਆ, ਇੰਡੀਆਜ਼ ਬੈਟਰਡ ਫ੍ਰੀ ਪ੍ਰੈਸ, ਬੈਟਰਡ BATTERED, ਕਿ ਉਹਨੂੰ ਭੰਨ ਦਿੱਤਾ ਪ੍ਰੈਸ ਨੂੰ, ਕਿ ਵੀ ਇੰਡੀਆ ਨੇ ਜਿਹੜੀ ਫ੍ਰੀ ਪ੍ਰੈਸ ਹੈ ਔਰ ਉਹਦੇ 'ਚ ਉਹਨੇ ਐਡੀਟੋਰੀਅਲ ਬੋਰਡ ਦਾ ਸੀ ਕਿਉਂਕਿ ਕਈ ਵਾਰੀ ਓਪੀਨੀਅਨ ਪੇਜ ਹੁੰਦਾ ਔਰ ਉਹਦੇ 'ਚ ਉਹਨਾਂ ਨੇ ਸਪਸ਼ਟਤਾ ਨਾਲ ਕਿਹਾ, ਪ੍ਰੈਸ ਫ੍ਰੀडम in India suffered a fresh blow on Monday when the country's main investigative agency raided homes and offices connected to the founders of NDTV, India's oldest television news station। ਇਹ NDTV ਸਭ ਤੋਂ ਪੁਰਾਣਾ ਹੈ। ਉਹਨਾਂ ਨੇ ਕਿਹਾ ਜੀ ਪ੍ਰੈਸ ਫ੍ਰੀडम ਜਿਹੜੀ ਹੈ ਉਸ ਨੂੰ ਇੱਕ ਹੋਰ
ਜਿਹੜਾ ਉਹ ਮੁੱਕਾ ਵੱਜਿਆ ਕਿ ਉਹਨਾਂ ਨੇ CBI ਨੇ ਇਹਨਾਂ ਦੇ ਸਾਰੇ ਦਫ਼ਤਰਾਂ ਔਰ ਘਰਾਂ ਤੇ ਛਾਪੇ ਮਾਰੇ। The raids mark an alarming new level of intimidation of India's news media under Prime Minister Modi ਕਿ ਇਹ ਦੱਸ ਰਿਹਾ ਹੈ ਕਿ ਵੀ ਕਿਵੇਂ ਮੀਡੀਆ ਦੀ ਆਵਾਜ਼ ਨੂੰ ਮੂੰਹ ਨੂੰ ਬੰਦ ਕਰਨ ਦੇ ਲਈ ਕਿਸ ਹੱਦ ਤੱਕ ਗਏ ਨੇ। ਫਿਰ ਉਹਨੇ ਕਿਹਾ ਸਟੋਰੀ ਇਜ਼ ਅ ਬਿਟ ਟੈਂਗਲਡ ਬਟ ਹੀਅਰ ਇਜ਼ ਦਾ ਜਿਸਟ। ਫਿਰ ਉਹਨਾਂ ਨੇ ਕਿਹਾ ਜੀ CBI ਨੇ ਇਹ ਕਹਾਣੀ ਬਣਾਈ ਹੈ ਕਿ ਜਿਨ੍ਹਾਂ ਨੇ ਲੋਨ ਲਿਆ ਸੀ ICICI ਤੋਂ ਔਰ ਜਦੋਂ ਉਹਨਾਂ ਨੇ ਵਾਪਸ ਟਰਮਸ ਕੀਤੀਆਂ ਉਹਦੇ 'ਚ ਇੰਟਰਸਟ ਰੇਟ ਘੱਟ ਸੀ ਔਰ ਬੈਂਕ ਨੂੰ ਨੁਕਸਾਨ ਹੋਇਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈ ਸਭ ਤੋਂ ਵੱਡਾ, ਹਾਲਾਂਕਿ ਜਿਹੜੇ ਇੰਡੀਆ ਦੇ ਸਟੇਟ ਓਨਡ ਬੈਂਕਸ ਨੇ ਦੇ ਆਰ ਹੋਲਡਿੰਗ ਬੈਡ ਡੈਟ ਆਫ ਅਬਾਊਟ 186 ਬਿਲੀਅਨ ਜਿਹੜੇ ਉਹ ਕਰਦੇ ਨੇ, ਪਰ ਉਹਨਾਂ ਵੱਲ ਧਿਆਨ ਨਹੀਂ ਹੈ। ਇਹ ਤਾਂ ਉਹਨਾਂ ਨੇ ਕਿਉਂਕਿ ਪ੍ਰਨਾਬ ਰਾਏ NDTV ਦਾ ਉਹ ਖੁੱਲ੍ਹ ਕੇ ਬੋਲਦਾ ਔਰ ਇਹਦੇ 'ਚ ਨੇ ਕਿਹਾ ਐਡੀਟੋਰੀਅਲ 'ਚ ਨਿਊਯਾਰਕ ਟਾਈਮਜ਼ ਨੇ ਕਿ since Mr. Modi took office in 2014 journalists have faced increasing pressures ਕਿ ਜਦੋਂ ਤੋਂ 2014 'ਚ ਸਰਕਾਰ ਬਣੀ ਹੈ ਪੱਤਰਕਾਰਾਂ ਤੇ ਪ੍ਰੈਸ਼ਰ ਹੈ। they risk their careers or lives to report news that is critical of the government or delves into matters that powerful politicians and business interests do not want exposed ਕਿ ਜਿਹੜੇ ਪੱਤਰਕਾਰ ਸਰਕਾਰ ਦੇ ਖਿਲਾਫ ਜਾਂ ਕੋਈ ਵੀ ਇਨਵੈਸਟੀਗੇਟਿਵ ਨਿਊਜ਼ ਕਰਦੇ ਨੇ ਉਹ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਕਰਦੇ ਨੇ। ਨਿਊਜ਼ ਆਊਟਲੈਟਸ that run afoul of the government can lose access to officials ਜਿਹੜੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਨੇ ਉਹਨਾਂ ਦੀ ਅਧਿਕਾਰੀਆਂ ਤੱਕ ਪਹੁੰਚ ਕੱਢ ਦਿੱਤੀ ਜਾਂਦੀ ਹੈ। The temptation to self-censor has grown and news reporters are increasingly marked by a shrill nationalism that toes the government line ਕਿ ਆਪੇ ਹੀ ਮੀਡੀਆ ਵਾਲੇ ਜਿਹੜੇ ਨੇ ਉਹ ਜਿਹੜਾ ਇਹ ਸਾਰੇ ਨੂੰ ਆਪਣੇ ਸੈਂਸਰ ਆਪ ਹੀ ਕਰ ਰਹੇ ਨੇ। Through all this NDTV has remained defiant ਕਿ NDTV ਤੇ ਹੁਣ ਇਸ ਲਈ ਇਹ ਹੋਏ ਨੇ ਹਮਲੇ ਕਿ ਉਹ ਡਿਫਾਈਂਡ ਰਿਹਾ, ਉਹਨੇ ਆਪਣੀ ਇੰਡੀਪੈਂਡੈਂਟ ਰਿਪੋਰਟਿੰਗ ਕੀਤੀ ਔਰ ਪਿਛਲੇ ਸਾਲ ਉਹਨਾਂ ਦਾ ਜਿਹੜਾ ਹਿੰਦੀ ਲੈਂਗੁਏਜ ਦਾ ਚੈਨਲ ਸੀ ਉਹਨੂੰ ਆਫ ਦਾ 에ਅਰ ਕਰ ਦਿੱਤਾ ਸੀ ਫॉर ਅ ਡੇ ਐਜ਼ ਅ ਪਨਿਸ਼ਮੈਂਟ ਫॉर ਰਿਪੋਰਟਿੰਗ ਔਨ ਅ ਸੈਂਸਿਟਿਵ ਪਠਾਨਕੋਟ ਦੇ 에ਅਰ ਬੇਸ ਮਾਮਲੇ। ਔਰ ਹੁਣ ਜਿਹੜਾ ਇਸ ਸਾਰੇ ਦੇ ਉੱਤੇ ਹੈ ਉਹਨਾਂ ਨੇ ਕਿਹਾ ਕਿ ਵੀ ਮੀਡੀਆ ਲਈ ਉਹਨੇ ਇੰਡੀਅਨ ਐਕਸਪ੍ਰੈਸ ਦੇ ਨੂੰ ਪ੍ਰਵੀਨ ਸਵਾਮੀ ਨੂੰ ਕੋਟ ਕੀਤਾ ਇਹ ਡਿਫਾਈਨਿੰਗ ਮੂਵਮੈਂਟ ਹੈ। The last time this sort of things happened was during the emergency. Indian Express ਦਾ ਕਹਿ ਰਿਹਾ ਕਿ ਐਮਰਜੈਂਸੀ ਵੇਲੇ ਵੀ ਇੰਦਰਾ ਗਾਂਧੀ ਨੇ 1975 ਤੋਂ 1977 ਚ ਇਹੀ ਕੀਤਾ ਸੀ ਔਰ ਹੁਣ ਵੀ ਜਿਹੜਾ ਇਹੀ ਚੱਲ ਰਿਹਾ ਔਰ ਇਹ ਉਹਨਾਂ ਨੇ ਹੈਡਲਾਈਨ ਇੰਡੀਆਜ਼ ਬੈਟਰਡ ਫ੍ਰੀ ਪ੍ਰੈਸ ਔਰ ਮੈਂ ਦੇਖ ਰਿਹਾ ਸੀ ਕਿ ਵੀ ਅੱਜ ਹੀ ਜਦੋਂ ਇਸ ਐਡੀਟੋਰੀਅਲ ਤਾਂ 7 ਜੂਨ ਦਾ ਸੀ ਔਰ ਅੱਜ ਮੇਰਾ ਖਬਰ ਇਸ ਵੱਲ ਤਾਂ ਹੀ ਗਿਆ ਕਿ ਅੱਜ CBI ਨੇ ਨਿਊਯਾਰਕ ਟਾਈਮਜ਼ ਨੂੰ ਇਹ ਕਿਹਾ India doesn't require lesson on freedom of press from New York Times ਕਿ ਸਾਨੂੰ ਜੀ ਤੁਹਾਨੂੰ ਨਿਊਯਾਰਕ ਟਾਈਮਜ਼ ਤੋਂ ਜਿਹੜਾ ਉਹ ਸਬਕ ਲੈਣ ਦੀ ਲੋੜ ਨਹੀਂ ਹੈ, ਤੁਸੀਂ ਆਪਣਾ ਦੇਖੋ। ਅਸੀਂ ਬਹੁਤ CBI has responded strongly to a New York Times editorial on NDTV raids calling it one-sided and asserting India doesn't require any lesson on freedom of press from US। ਸਾਨੂੰ ਕੋਈ ਪ੍ਰੈਸ ਦੀ ਆਜ਼ਾਦੀ ਲਈ ਕੋਈ ਅਮਰੀਕਾ ਤੋਂ ਜਿਹੜਾ ਉਹ ਸਬਕ ਲੈਣ ਦੀ ਲੋੜ ਨਹੀਂ ਹੈ। ਲੰਬਾ ਚੌੜਾ ਹੈ ਔਰ ਉਹਨੇ ਕਿਹਾ ਜੀ ਐਡੀਟੋਰੀਅਲ ਵਨ ਸਾਈਡਡ ਹੈ ਔਰ ਇਹਦੇ 'ਚ ਉਹਨਾਂ ਨੇ ਇਨਵੈਸਟੀਗੇਸ਼ਨ ਦੀ ਹਿਸਟਰੀ ਨਹੀਂ ਕੀਤੀ ਕਲੀਅਰ। India has a robust and independent judiciary that strongly protects democratic freedom and that an aggrieved person can always approach. India doesn't require any lesson on freedom of press from the time। ਉਹਨੇ ਕਿਹਾ ਜੀ ਸਾਡੀ ਜੁਡੀਸ਼ਰੀ ਬੜੀ ਜ਼ਬਰਦਸਤ ਹੈ, ਸਾਨੂੰ ਕਿਸੇ ਦੀ ਜਿਹੜੀ ਹੈ ਲੈਸਨ ਦੀ ਲੋੜ ਨਹੀਂ। ਸੋ ਇਹ ਮੈਂ ਸਮਝਦਾ ਵੀ ਹਕੀਕਤ ਹੈ ਕਿ ਇੱਕ ਪਾਸੇ ਹਾਰਮੋਨੀ ਦਾ ਲੈਸਨ ਦੁਬਈ ਚੋਂ ਨਿਕਲ ਰਿਹਾ ਹੈ ਕਿ ਟਰੂ ਹਾਰਮੋਨੀ ਕੀ ਹੈ ਜੀ ਔਰ ਦੂਜੇ ਪਾਸੇ ਪ੍ਰੈਜ਼ੀਡੈਂਟ ਰਾਸ਼ਟਰਪਤੀ RSS ਦੇ ਚੀਫ ਨੂੰ ਸੱਦ ਰਿਹਾ ਲੰਚ ਦੇ ਉੱਤੇ ਔਰ ਉਹਨਾਂ ਦੀ ਜਿਹੜੀਆਂ ਏਜੰਸੀਆਂ ਨੇ ਜਿਹੜੀ ਮਾੜੀ ਮੋਟੀ ਫਰੀडम ਦੀ ਆਵਾਜ਼ ਹੈ ਉਹਨੂੰ ਵੀ ਕ੍ਰਸ਼ ਕਰ ਰਹੀਆਂ ਕਰਤਾ ਜੀ। ਡਾਕਟਰ ਸਾਹਿਬ ਬਿਲਕੁਲ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ, ਹਾਲਾਂਕਿ ਇੱਕ ਗੁਰੂ ਅਮਰਦਾਸ ਜੀ ਦਾ ਪਰ ਕਿਉਂਕਿ ਜਦੋਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਗਿਣਤੀ ਹੁੰਦੀ ਹੈ ਤੇ ਇਸ ਨੂੰ ਵੀ ਉਹਦੇ 'ਚ ਹੀ ਸ਼ੁਮਾਰ ਕੀਤਾ ਜਾਂਦਾ ਹੈ ਔਰ 51 ਔਰ 52 ਨੰਬਰ ਜਿਹੜੇ ਨੇ ਦਿੱਤੇ ਹੋਏ ਨੇ ਗੁਰੂ ਗ੍ਰੰਥ ਸਾਹਿਬ 'ਚ ਔਰ ਇਹ ਵੀ ਇੱਕ ਟ੍ਰਿਬਿਊਟ ਹੈ। ਜਦੋਂ ਅਸੀਂ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਇਹ ਪ੍ਰੋਗਰਾਮ ਜਿਹੜਾ ਹੈ ਉਹ ਸਮਰਪਣ ਕਰ ਰਹੇ ਤੇ ਫਿਰ ਬਾਬਾ ਫਰੀਦ ਜਿਹੜੀ ਕਿ ਇੱਕ ਬੁਲੰਦ ਪਿਆਰ ਦੀ ਆਵਾਜ਼ ਸੀ, ਉਹ ਸੂਫੀ ਇਸਲਾਮ ਦੇ ਉਹ ਝੰਡਾ ਬਰਦਾਰ ਜਿਹੜੇ ਸਭ ਨੂੰ ਗਲ ਨਾਲ ਲਾਉਣ ਵਾਲੇ ਔਰ ਉਹਨਾਂ ਦਾ ਸ਼ਲੋਕ ਹੈ ਫਰੀਦਾ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਬਾਬਾ ਫਰੀਦ ਕਹਿੰਦੇ ਨੇ
ਕਿ ਵੀ ਜਿਹੜੇ ਰੱਬ ਦੇ ਨਾਲ ਰੱਤੇ ਹੋਏ ਨੇ, ਹੁਣ ਦੋ ਜਦੋਂ ਅਸੀਂ ਰੱਤਾ ਸ਼ਬਦ ਦੇਖਦੇ ਹਾਂ, ਇੱਕ ਹੈ ਰੱਤਿਆ ਜੁੜਿਆ ਹੋਇਆ, ਰੰਗ ਰੱਤਾ ਮੇਰਾ ਸਾਜ ਕਿ ਰੰਗ ਦੇ ਵਿੱਚ ਰੰਗਿਆ ਹੋਣਾ, ਤੇ ਇੱਕ ਅਸੀਂ ਕਹਿੰਦੇ ਹਾਂ ਰੱਤੀ ਭਰ ਵੀ, ਮੈਨੂੰ ਰੱਤੀ ਭਰ ਵੀ ਪੀੜ ਨਹੀਂ ਹੋਈ, ਜਾਂ ਮੈਂ ਰੱਤੀ ਵੀ ਨਹੀਂ ਉਸਨੇ ਸਾਡੇ ਲਈ ਇਹ ਕੀਤਾ। ਇਹਦਾ ਮਤਲਬ ਕੁਝ ਵੀ ਨਹੀਂ ਹੈ। ਹੁਣ ਪਹਿਲੇ ਤੋਂ ਹੈ ਫਰੀਦਾ ਰੱਤੀ ਰਤ ਨਾ ਨਿਕਲੇ, ਕਿ ਰੱਤੀ ਜਿੰਨੀ ਰਤ ਵੀ ਨਹੀਂ ਨਿਕਲਦੀ, ਰਤ ਖੂਨ ਨੂੰ ਵੀ ਕਹਿੰਦੇ ਨੇ, ਕਿ ਵੀ ਕਿਨਾਂ 'ਚ ਜੇ ਤਨ ਚੀਰਿਆ ਕੋਈ, ਜੇ ਉਹਨਾਂ ਦੇ ਤਨ ਨੂੰ ਕੋਈ ਚੀਰੇ ਤੇ ਥੋੜੀ ਜਿਹੀ ਰਤ ਵੀ ਨਹੀਂ ਨਿਕਲੇਗੀ, ਰੱਤੀ ਜਿੰਨੀ ਵੀ ਨਹੀਂ। ਕਿਨਾਂ ਦੇ? ਜੋ ਤਨ ਰੱਤੇ ਰੱਬ ਸਿਓ। ਹੁਣ ਇਹ ਰੰਗੇ ਨੇ, ਕਿ ਜਿਹੜੇ ਤਨ ਰੱਬ ਦੇ ਪਿਆਰ ਵਿੱਚ ਰੰਗੇ ਹੋਏ ਨੇ, ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ, ਤਿੰਨ ਤਨ ਰਤ ਨਾ ਹੋਏ, ਉਹਨਾਂ ਦੇ ਵਿੱਚ ਤਾਂ ਰਤ ਹੁੰਦੀ ਨਹੀਂ, ਖੂਨ ਹੁੰਦਾ ਨਹੀਂ। ਹੁਣ ਕਈ ਤਾਂ ਇਹਨੂੰ ਕਹਿਣਗੇ ਜੀ ਕਿ ਇਹਨੂੰ ਇੰਪਰੂਵ ਕਰਨ ਲਈ ਗੁਰੂ ਅਮਰਦਾਸ, ਪਰ ਮੈਂ ਇਹਨੂੰ ਡਿਫਰੈਂਟਲੀ ਸਮਝਦਾ। ਮੈਂ ਸਮਝਦਾ ਵੀ ਇਹ ਜਿਹੜਾ ਸ਼ਾਇਰਾਨਾ ਅੰਦਾਜ਼ ਹੁੰਦਾ ਹੈ, ਭਾਵਨਾਵਾਂ ਦਾ ਇੱਕ ਆਪਣਾ ਬਹਾ ਹੁੰਦਾ ਹੈ। ਅਸੀਂ ਗੁਰੂ ਅਰਜਨ ਸਾਹਿਬ ਦੇ ਵੀ ਦੇਖਦੇ ਹਾਂ, ਜਦੋਂ ਅਸੀਂ ਇਹ ਦੇਖਦੇ ਹਾਂ ਗੁਰਬਾਣੀ 'ਚ, ਅਸੀਂ ਇਹ ਵੀ ਪੜ੍ਹਦੇ ਹਾਂ ਕਿ ਭਾਈ ਉਹਦੀ ਮੈਨੂੰ ਕੋਈ ਗੱਲ ਸੁਣਾਏ, ਤੈਂ ਸਾਹਿਬ ਕੀ ਬਾਤ ਜੋ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕਿ ਮੇਰੇ ਸਾਹਿਬ ਦੀ ਕੋਈ ਗੱਲ ਮੈਨੂੰ ਸੁਣਾਏ ਤੇ ਉਹਨੂੰ ਮੈਂ ਕੀ ਦਿਆਂ, ਸਿਰ ਵੱਢ ਕੇ ਉਹਨੂੰ ਬਹਿਣ ਲਈ ਦੇ ਦਿਆਂ ਤੇ ਬਿਨਾਂ ਸਿਰ ਤੋਂ ਭੱਜ ਕੇ ਮੈਂ ਉਹਦੀ ਸੇਵਾ ਕਰਾਂ। ਹੁਣ ਨਾ ਤਾਂ ਤੁਸੀਂ ਸਿਰ ਵੱਢ ਕੇ ਬਹਿਣ ਨੂੰ ਦਿੰਦੇ ਹੋ, ਨਾ ਤੁਸੀਂ ਇਵੇਂ ਹੁੰਦਾ, ਲੇਕਿਨ ਇਹ ਉਹ ਭਾਵਨਾਵਾਂ ਨੇ ਜਿਹਦੇ 'ਚ ਕਿ ਆਪਣਾ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ ਹੈ। ਸੋ ਇੱਥੇ ਵੀ ਬਾਬਾ ਫਰੀਦ ਦੀ ਭਾਵਨਾ ਇਹ ਹੈ, ਲੇਕਿਨ ਗੁਰੂ ਅਮਰਦਾਸ ਜੀ ਫਰਦਰ ਇਸ ਤੋਂ ਹੀ ਇਹਦੇ ਨਾਲ ਆਪਣਾ ਸ਼ਲੋਕ ਲਿਖਦੇ ਨੇ। ਮਹੱਲਾ ਤੀਜਾ, ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ, ਭੈ ਪਈਐ ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ, ਜਿਉ ਬਸੰਤਰ ਧਾਤ ਸ਼ੁੱਧ ਹੋਏ, ਤਿਉ ਹਰ ਕਾ ਭਾਉ ਦੁਰਮਤ ਮੈਲ ਗਵਾਏ, ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ ਸਾਰਾ ਹੀ ਸਰੀਰ ਖੂਨ ਨਾਲ ਹੈ, ਖੂਨ ਦੇ ਨਾਲ ਹੀ ਜੁੜਿਆ ਹੋਇਆ ਹੈ, ਸਾਰਾ ਤਨ ਰਤ ਹੈ। ਰਤ ਬਿਨ ਤਨ ਨਾ ਹੋਏ, ਵਿਦਆਊਟ ਬਲੱਡ ਜਿਹੜਾ ਹੈ ਉਹ ਤੁਹਾਡੀ ਬਾਡੀ ਸਰਵਾਈਵ ਨਹੀਂ ਕਰਦੀ। ਜੋ ਸਹਿ ਰੱਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਏ, ਜਿਹੜੇ ਆਪਣੇ ਪਿਆਰੇ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਦੇ ਵਿੱਚ ਲੋਭ ਦੀ, ਲਾਲਚ ਦਾ ਖੂਨ ਨਹੀਂ ਹੁੰਦਾ। ਉਹਨਾਂ ਦਾ ਖੂਨ ਉੱਤੋਂ ਥੱਲੇ ਤੱਕ ਜੋ ਸਰਕੂਲੇਟ ਕਰ ਰਿਹਾ ਉਹ ਰੱਬ ਦੇ ਪਿਆਰ ਵਿਚਲਾ ਖੂਨ ਹੈ, ਲੋਭ ਦੀ ਥਾਂ ਨਹੀਂ ਹੈ। ਔਰ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਲੋਭ ਦੀ ਥਾਂ ਨਹੀਂ ਹੈ, ਪਿਆਰੇ ਦੇ ਰੰਗ ਵਿੱਚ ਨੇ, ਉਹ ਡਰ ਦੇ ਵਿੱਚ ਨੇ, ਰੱਬ ਦੇ ਭੈ ਪਈ ਹੈ ਤਨ ਖੀਨ ਹੋਏ, ਭਾਵੇਂ ਉਹਨਾਂ ਦਾ ਤਨ ਲਿੱਸਾ ਵੀ ਹੋ ਜਾਏ, ਉਹਦੇ ਭੈ ਵਿੱਚ ਰਹਿੰਦੇ ਨੇ, ਲੋਭ ਰਤ ਵਿੱਚੋਂ ਜਾਏ, ਉਹਨਾਂ ਦੇ ਅੰਦਰੋਂ ਲੋਭ ਮੁੱਕ ਜਾਂਦਾ ਹੈ। ਔਰ ਜਿਵੇਂ ਬਸੰਤਰ, ਜਿਵੇਂ ਸੋਨਾ ਜਦੋਂ ਅੱਗ ਦੇ ਵਿੱਚ ਪਾਇਆ ਜਾਂਦਾ ਤਾਂ ਹੀ ਉਹ ਸ਼ੁੱਧ ਹੁੰਦਾ ਹੈ, ਇਸ ਤਰ੍ਹਾਂ ਰੱਬ ਦੇ ਭੈ ਵਿੱਚ ਰਹਿਣਾ, ਦੁਰਮਤ ਮੈਲ ਗਵਾਏ, ਮਾੜੀ ਮੱਤ ਦੀ ਮੈਲ ਚਲੀ ਜਾਂਦੀ ਹੈ। ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਤੀਸਰੇ ਨਾਨਕ ਫਰਮਾਉਂਦੇ ਨੇ ਕਿ ਉਹ ਇਨਸਾਨ ਸੋਹਣੇ ਨੇ ਜਿਹੜੇ ਉਸ ਪਿਆਰੇ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਨੇ ਪ੍ਰਮਾਤਮਾ ਨਾਲ ਨਿਉ ਲਾਇਆ ਹੋਇਆ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜਣਾ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvag4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।